ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਆਪਾਂ ਕਰੀਏ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੋਂ। ਆਪਾਂ ਇੱਕ ਦੋ ਵਾਰੀ ਜ਼ਿਕਰ ਵੀ ਕੀਤਾ ਵੀ ਪੰਚਾਇਤੀ ਚੋਣਾਂ ਦੇ ਹਵਾਲੇ ਦੇ ਨਾਲ ਜਦੋਂ ਆਪਾਂ ਗੱਲ ਕੀਤੀ ਹੈ ਇਸ ਸੰਦਰਭ ਦੇ ਵਿੱਚ, ਤੇ ਸਰਕਾਰ ਦੇ ਯੂ ਟਰਨ ਦੀ ਆਪਾਂ ਚਰਚਾ ਨਾਲੋਂ ਨਾਲ ਕੀਤੀ ਹੈ। ਪਰ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੁਣ ਸਤੰਬਰ ਮਹੀਨੇ ਹੋਣ ਜਾ ਰਹੀਆਂ ਨੇ ਜੀ। ਹੁਣ ਤਾਂ ਨਹੀਂ ਯੂ ਟਰਨ ਵੱਜਦਾ ਕਿਤੇ? ਹੁਣ ਯੂ ਟਰਨ ਸ਼ਾਇਦ ਵੱਜਣਾ ਔਖਾ ਹੋ ਜਾਵੇ ਪ੍ਰਵੀਨ ਜੀ। ਹਾਂ ਦੇਖੋ, ਪੰਚਾਇਤਾਂ ਇੱਕ ਮੁੱਢਲਾ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ ਹੈ ਜੀ। ਬਿਲਕੁਲ, ਮੁੱਢਲਾ ਮਤਲਬ ਕਿ ਇਹ ਇੱਕ ਚੋਣ ਪ੍ਰਕਿਰਿਆ ਦੇ ਵਿੱਚੋਂ ਜੇਕਰ ਸਭ ਤੋਂ ਚੰਗੀ ਇਕਾਈ ਹੈ ਤਾਂ ਉਹ ਪੰਚਾਇਤੀ ਹੈ। ਸੋ ਉਸ ਦੇ ਵਿੱਚ ਜਿਸ ਕਦਰ ਰਾਜਨੀਤੀ ਆਈ ਆ, ਉਹ ਇੱਕ ਵੱਖਰਾ ਵਿਸ਼ਾ ਅਜੇ ਤੱਕ ਬਰਕਰਾਰ ਹੈ ਕਿ ਉਹਦਾ ਹੱਲ ਨਹੀਂ ਕੋਈ ਨਿਕਲ ਪਾ ਰਿਹਾ। ਤੇ ਪੰਚਾਇਤਾਂ ਨੂੰ ਜਿਹੜੇ ਹੱਕ ਹਕੂਕ, ਜਿਹੜੇ ਵਿਭਾਗ ਮਿਲਣੇ, ਉਹ ਇੱਕ ਲੰਬੀ ਲੜਾਈ ਚੱਲ ਰਹੀ ਹੈ ਅਜੇ ਵੀ। ਪਰ ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਕੰਮਕਾਰ ਅਜੇ ਵੀ ਸਿੱਧੇ ਰੂਪ 'ਚ ਸਰਪੰਚ ਪੰਚ ਨਾਲ ਜੁੜੇ ਹੋਏ ਨੇ। ਕਿਸੇ ਦੇ ਜਵਾਕ ਨੇ ਵਿਦੇਸ਼ ਜਾਣਾ, ਕਿਸੇ ਨੇ ਡੋਮੀਸਾਈਲ ਬਣਾਉਣਾ, ਕਿਸੇ ਨੇ ਕੋਈ ਮੋਹਰ ਲਗਾਉਣੀ, ਕਿਸੇ ਨੇ ਕਾਗਜ਼ ਪੱਤਰ ਚਾਹੀਦਾ ਹੈ, ਕੋਈ ਪਾਸਪੋਰਟ ਵਾਲਾ ਮਸਲਾ। ਸਰਪੰਚ ਮਤਲਬ ਲਗਭਗ ਤੁਸੀਂ ਸਾਲ ਹੋਣ ਨੂੰ ਮੁੱਕ ਆ ਗਿਆ ਤੇ ਤੁਸੀਂ ਉਹਦੇ ਪਰ ਗੌਰ ਹੀ ਨਹੀਂ ਕਰ ਰਹੇ ਕਿ ਪੰਚਾਇਤਾਂ ਅਸੀਂ ਖਾਲੀ ਕਰਕੇ ਬੈਠੇ ਹਾਂ। ਜਨਵਰੀ ਫਰਵਰੀ ਦੀਆਂ ਪੰਚਾਇਤਾਂ ਦੀ ਸਮਾਦ ਮੁੱਕੀ ਆ ਤੇ ਤੁਸੀਂ ਅਧਿਕਾਰੀਆਂ ਦੇ ਹਵਾਲੇ ਪੰਚਾਇਤਾਂ ਕੀਤੀਆਂ ਨੇ, ਪਿੰਡ ਕੀਤੇ ਨੇ, ਤੇ ਪਿੰਡਾਂ 'ਚ ਪੰਚ ਸਰਪੰਚ ਦੀ ਚੋਣ ਹੀ ਨਹੀਂ। ਇੰਨਾ ਲੰਮਾ ਸਮਾਂ ਲਟਕਾਉਣਾ ਮਤਲਬ ਸਿਰਫ ਇਸ ਲਈ ਕਿ ਜੇ ਸਾਡੀ ਰਾਜਨੀਤਿਕ ਧਿਰ ਨੂੰ ਨੁਕਸਾਨ ਹੋ ਰਿਹਾ, ਜੇ ਚੋਣ 'ਚ ਜਾ ਕੇ ਜੇ ਸਾਡੇ ਬੰਦੇ ਨਹੀਂ ਜਿੱਤ ਰਹੇ ਤਾਂ ਅਸੀਂ ਚੋਣਾਂ ਲਟਕਾ ਲਓ। ਹਾਂਜੀ, ਬਿਲਕੁਲ ਬਿਲਕੁਲ। ਦੇਖੋ, ਜਦੋਂ ਸਰਕਾਰ ਨੂੰ ਲੱਗ ਰਿਹਾ ਸੀਗਾ ਕਿ ਅਸੀਂ ਚੋਣ ਜਿੱਤ ਸਕਦੇ ਹਾਂ ਤਾਂ 6 ਮਹੀਨੇ ਸਾਲ ਪਹਿਲਾਂ ਹੀ ਭੰਗ ਕਰ ਦੋ। ਤੇ ਫਿਰ ਜਦੋਂ ਕੁਝ ਤਰ੍ਹਾਂ ਅਦਾਲਤ ਚਲੀਆਂ ਗਈਆਂ, ਫਿਰ ਸਰਕਾਰ ਨੂੰ ਪੈਰ ਪਿਛਾਂ ਖਿੱਚਣੇ ਪਏ ਤੇ ਫਿਰ ਯੂ ਟਰਨ ਵੱਜ ਗਿਆ। ਫਿਰ ਗਾਜ ਅਫਸਰਾਂ ਤੇ, ਫਿਰ ਅਫਸਰਾਂ ਦੇ ਗਾਜਗਿਰੀ। ਬਿਲਕੁਲ, ਹੈ ਨਾ। ਉਸ ਤੋਂ ਬਾਅਦ ਜਦੋਂ ਸਮਾਂ ਮੁੱਕ ਗਿਆ ਤੇ ਫਿਰ ਭੰਗ ਕੀਤੀਆਂ, ਤੇ ਤਾਂ ਵੀ ਇਹ ਬਣਦਾ ਸੀਗਾ ਕਿ ਤੁਸੀਂ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਕਰਾਓ। ਪਰ ਉਹ ਜਨਵਰੀ ਫਰਵਰੀ ਦੀਆਂ ਮੁੱਕੀਆਂ ਤੇ ਅਗਸਤ ਆ ਗਿਆ, ਤੇ ਹੁਣ ਵੀ ਅਜੇ ਸਤੰਬਰ 'ਚ ਹੋਣੀਆਂ ਨੇ, ਜੇ ਹੁਣ ਵੀ ਹੁੰਦੀਆਂ ਨੇ ਜੀ। ਬਿਲਕੁਲ ਬਿਲਕੁਲ, ਹੈ ਨਾ। ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਲਈ ਇਹਦਾ ਦੇਖੋ, ਜਦੋਂ ਪਹਿਲਾਂ ਪਿੰਡਾਂ 'ਚ ਸਰਪੰਚਾਂ ਦੀ ਤਿਆਰੀ ਚੱਲੀ ਕੇ ਚੋਣਾਂ ਕਰਾ ਲੈਂਦੇ ਆ, ਤਦ ਉਹ ਯੂ ਟਰਨ ਲੈਣਾ ਪੈ ਗਿਆ ਕਿਉਂਕਿ ਸਰਪੰਚ ਉੱਧਰ ਚਲੇ ਗਏ। ਪਰ ਉਹ ਤੋਂ ਬਾਅਦ ਲੱਗਿਆ ਕਿ ਦੁਬਾਰਾ ਜੇ ਸੋਚਦੇ ਆ, ਫਿਰ ਉਹਨੂੰ ਲੱਗਦਾ ਸੀਗਾ 4-4 5-5 ਦਾਅਵੇਦਾਰ ਨੇ, ਲੋਕ ਸਭਾ ਚੋਣਾਂ ਤੇ ਅਸਰ ਪੈ ਜਾਊਗਾ, ਪਿੰਡ 'ਚੋਂ ਸਰਪੰਚ ਦਾ ਇੱਕੋ ਬਣਨਾ। ਇਸ ਲਈ ਫਿਰ ਲੋਕ ਸਭਾ ਚੋਣਾਂ ਤੋਂ ਬਾਅਦ ਸੋਚਣ ਲੱਗ ਪਏ। ਫਿਰ ਲੋਕ ਸਭਾ ਚੋਣਾਂ ਦੇ ਨਾਲ ਬਾਅਦ ਨਤੀਜਿਆਂ ਤੋਂ ਬਾਅਦ ਜਦੋਂ ਜਲੰਧਰ ਵਾਲੀ ਜਿਮਨੀ ਚੋਣ ਆ ਗਈ, ਫਿਰ ਲੱਗਿਆ ਇਹ ਕਢਾ ਲਓ। ਹੁਣ ਵੀ ਸਰਕਾਰ ਦੁਵਿਧਾ 'ਚ ਸੀ ਕਿ ਜੇ 4 ਪਹਿਲਾਂ ਜਿਮਨੀ ਚੋਣਾਂ ਹੋ ਜਾਣ ਫਿਰ ਪੰਚਾਇਤੀ ਹੋਣ ਤਾਂ ਠੀਕ ਆ ਜੀ। ਬੇਸ਼ੱਕ ਅਜੇ ਉਹ ਵੀ 4 ਜਿਮਨੀ ਚੋਣਾਂ ਤੇ ਦੇਸ਼ ਦੀਆਂ 30 ਸੀਟਾਂ ਤੇ ਜਿਮਨੀ ਚੋਣਾਂ ਹੁਣ ਹੋ ਸਕਦਾ ਹਰਿਆਣਾ ਤੇ ਮਹਾਰਾਸ਼ਟਰ ਦੇ ਨਾਲ ਹੋਣ, ਤੇ ਉਹ ਅਕਤੂਬਰ ਦੇ ਵਿੱਚ ਨੇੜੇ ਤੇੜੇ ਜਾ ਕੇ ਅਕਤੂਬਰ ਜਾਂ ਨਵੰਬਰ 'ਚ ਹੋਣ ਦੀ ਸੰਭਾਵਨਾ ਹੈਗੀ ਆ। ਪਰ ਇੱਧਰ ਹੁਣ ਸਤੰਬਰ 'ਚ ਪੰਚਾਇਤੀ ਚੋਣਾਂ ਪਹਿਲਾਂ ਲਗਭਗ ਆ ਗਈਆਂ। ਉਹ ਆਈਆਂ ਕਿਵੇਂ? ਜਿਵੇਂ ਉਸ ਸਮੇਂ ਇੱਕ ਧਿਰ ਅਦਾਲਤ ਗਈ ਸੀ ਕਿ ਜੀ ਅਸੀਂ, ਸਾਡਾ ਹਜੇ ਸਰਪੰਚ ਵਾਲਾ ਸਮਾਂ ਰਹਿੰਦਾ, ਸਾਨੂੰ ਕਿਉਂ ਹਟਾਇਆ। ਹਾਂਜੀ ਹਾਂਜੀ, ਬਿਲਕੁਲ। ਉਵੇਂ ਹੁਣ ਇੱਕ ਧਿਰ ਅਦਾਲਤ ਗਈ ਵੀ ਕਿ ਸਰਪੰਚ ਕਿਉਂ ਨਹੀਂ ਚੁਣੇ ਜਾ ਰਹੇ, ਪੰਚਾਇਤਾਂ ਕਿਉਂ ਨਹੀਂ ਬਣਾਈਆਂ ਜਾ ਰਹੀਆਂ, ਪੰਚਾਇਤੀ ਚੋਣਾਂ ਕਿਉਂ ਨਹੀਂ। ਸੋ ਇਸ ਨੂੰ ਲੈ ਕੇ ਜਦੋਂ ਇੱਕ ਪਟੀਸ਼ਨ ਦਾਖਲ ਹੋਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਉਸ ਪਟੀਸ਼ਨ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੂੰ ਤਲਬ ਕੀਤਾ ਗਿਆ, ਉਹਨਾਂ ਦਾ ਜਵਾਬ ਪੁੱਛਿਆ ਗਿਆ ਵੀ ਦੱਸੋ ਕਿਉਂ ਨਹੀਂ ਕਰਾਉਂਦੇ। ਫਿਰ ਉੱਥੇ ਪੰਜਾਬ ਸਰਕਾਰ ਨੇ ਕਿਹਾ ਕਿ ਜੀ ਅਸੀਂ ਸਤੰਬਰ 'ਚ ਪੰਚਾਇਤੀ ਚੋਣਾਂ ਕਰਾਉਣ ਜਾ ਜੀ। ਪੰਜਾਬ ਦੇ ਐਡਵੋਕੇਟ ਜਨਰਲ ਨੇ ਉੱਥੇ ਲਿਖਤੀ ਰੂਪ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਕਿ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਤੰਬਰ ਮਹੀਨੇ 'ਚ ਹੋਣਗੀਆਂ। ਠੀਕ ਹੈ।
ਸੋ ਹੁਣ ਇੱਥੋਂ ਯੂ ਟਰਨ ਲੱਗਦਾ, ਤਾਂ ਕਰਕੇ ਕਹਿ ਰਹੇ ਆਪਾਂ ਕਿ ਹੁਣ ਅਦਾਲਤ 'ਚ ਲਿਖ ਕੇ ਦਿੱਤਾ ਤੁਸੀਂ, ਹਾਈ ਕੋਰਟ, ਪੰਜਾਬ ਹਾਈ ਕੋਰਟ 'ਚ ਲਿਖ ਕੇ ਦਿੱਤਾ, ਹੁਣ ਇੱਥੋਂ ਮੋੜਾ ਕੱਟਣਾ ਥੋੜਾ ਜਿਹਾ ਔਖਾ ਹੋਊਗਾ। ਲੰਘੇ ਦਿਨੀ ਤੁਹਾਡੇ ਧਿਆਨ ਹੋਵੇ, ਦਰਸ਼ਕਾਂ ਨੂੰ, ਸਰੋਤਿਆਂ ਨੂੰ ਚੇਤੇ ਹੋਵੇਗਾ ਕਿ ਆਪਾਂ ਇਹ ਵੀ ਗੱਲ ਸਾਂਝੀ ਕੀਤੀ ਸੀ ਕਿ ਚੋਣ ਕਮਿਸ਼ਨ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੇ ਤੇ ਪੰਚਾਇਤ ਵਿਭਾਗ ਨੇ, ਮਹਿਲਾ ਬਾਲ ਵਿਕਾਸ ਵਿਭਾਗ ਨੇ, ਇਹਨਾਂ ਨੇ ਮਿਲ ਕੇ ਹਸਪਤਾਲ ਮਿਲ ਕਰਕੇ ਹਦਾਇਤ ਹੋਈ ਹੈ ਕਿ ਡੀਸੀਆਂ ਤੱਕ ਉਹ ਅੰਕੜੇ ਸਾਰੇ ਪਹੁੰਚਦੇ ਕਰੋ ਵੀ ਕਿਹੜੀਆਂ ਸੀਟਾਂ ਰਾਖਵੀਆਂ ਨੇ, ਕਿਹੜੀਆਂ ਮਹਿਲਾ ਵਾਲੀ ਰਾਖਵੀਆਂ ਨੇ, ਕਿਹੜੀਆਂ SC-BC ਭਾਈਚਾਰੇ ਰਾਖਵੀਆਂ ਨੇ, ਉਹਨਾਂ ਦਾ ਡਾਟਾ ਸਰਪੰਚ ਕਿੱਥੇ, ਪੰਚ ਕਿੱਥੇ, ਉਹ ਵੀ ਨੁਕਤਾ ਆਖਰੀ ਪੜਾਅ ਤੇ ਆ ਗਿਆ ਸੀਗਾ। ਉਹ ਸਾਰੀ ਪ੍ਰਕਿਰਿਆ ਤੋਂ ਲੱਗਦਾ ਕਿ ਚੋਣ ਪ੍ਰਕਿਰਿਆ 'ਚ ਜਾਣ ਲਈ ਤਾਂ ਸਾਰੀ ਤਿਆਰੀ ਪੂਰੀ ਹੈ, ਪਰ ਚੋਣਾਂ ਕਰਾਉਣ ਤੋਂ ਸਰਕਾਰ ਦੁਵਿਧਾ 'ਚ ਹੈ। ਸੋ ਇਸ ਹਵਾਲੇ ਨਾਲ ਹੁਣ ਜਦੋਂ ਪੰਜਾਬ ਹਾਈ ਕੋਰਟ 'ਚ ਤੁਸੀਂ ਲਿਖ ਕੇ ਦੇਤਾ, ਹੁਣ ਇਹ ਤੋਂ ਭੱਜਣਾ ਔਖਾ। ਹਾਂ, ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਵੀ ਲਟਕ ਰਹੀਆਂ ਜੀ, ਤੇ ਪਟੀਸ਼ਨ ਉਹਨੂੰ ਲੈ ਕੇ ਵੀ ਹੈ, ਤੇ ਉਹਦੇ ਜਵਾਬ 'ਚ ਇਹਨਾਂ ਨੇ ਕਿਹਾ, ਪੰਜਾਬ ਸਰਕਾਰ ਨੇ, ਸਾਨੂੰ 3 ਹਫ਼ਤਿਆਂ ਦਾ ਸਮਾਂ ਦਿਓ ਜੀ, ਅਸੀਂ ਫਿਰ ਦੱਸਾਂਗੇ ਕਦੋਂ ਕਰਾ ਸਕਦੇ ਹਾਂ, ਕਦੋਂ ਨਹੀਂ, ਕਿਵੇਂ ਹੋਣਗੀਆਂ। ਸੋ ਉਹਦੇ ਲਈ 3 ਹਫ਼ਤਿਆਂ ਸਮਾਂ ਮੰਗਿਆ, ਪਰ ਪੰਚਾਇਤੀ ਚੋਣਾਂ ਲਈ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਨੇ ਲਿਖ ਕੇ ਦਿੱਤਾ ਕਿ ਸਤੰਬਰ 'ਚ, ਇਹਦਾ ਮਤਲਬ ਸਤੰਬਰ 'ਚ ਪੰਜਾਬ ਦੇ ਨਵੇਂ ਪੰਚ ਸਰਪੰਚ ਪੰਜਾਬ ਵਾਸੀਆਂ ਨੂੰ, ਪਿੰਡ ਵਾਸੀਆਂ ਨੂੰ ਮਿਲ ਸਕਦੇ। ਜੀ ਬਿਲਕੁਲ। ਪਰ ਇਹਦੇ ਨਾਲ ਥੋੜਾ ਜਿਹਾ ਜਿਵੇਂ ਆਪਾਂ ਵੇਖਦੇ ਹਾਂ ਕਿ ਚਲੋ ਆਈ ਵਾਰੀ ਪੰਚਾਇਤੀ ਚੋਣਾਂ ਵੇਲੇ ਥੋੜਾ ਜਿਹਾ ਪੇਂਡੂ ਜਿਹੜਾ ਭਾਈਚਾਰਾ ਉਹਦੇ 'ਚ ਦਰਾੜ ਪੈਂਦੀ ਹੈ, ਕਿਉਂਕਿ ਹਮੇਸ਼ਾ ਹੀ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਤੇ ਚਾਹੇ ਕੋਈ ਹੋਰ ਪਾਰਟੀ, ਪਹਿਲੀ ਵਾਰੀ ਆਪਾਂ ਵੇਖੀਏ ਤੀਜੀ ਧਿਰ ਤਾਂ ਸੱਤਾ ਦੇ ਵਿੱਚ, ਤਾਂ ਉਹ ਕਈ ਵਾਰੀ ਜਿਹੜੇ ਲਾਇਕ ਬੰਦੇ ਹੁੰਦੇ ਨੇ, ਜਿਹੜੇ ਜਾਂ ਪਿੰਡ ਵਾਲਿਆਂ ਦੀ ਪਸੰਦ ਹੁੰਦੇ ਨੇ, ਉਹਨਾਂ ਨੂੰ ਦਰਕਨਾਰ ਕਰਕੇ, ਹਾਲਾਂਕਿ ਕਈ ਥਾਵਾਂ ਨਾਲ ਆਈ ਵੇਖਿਆ ਜਾਂਦਾ ਕਿ ਪਿੰਡ ਵਾਲਿਆਂ ਦੀ ਤਕਰੀਬਨ ਸਹਿਮਤੀ ਬਣ ਚੁੱਕੀ ਹੁੰਦੀ ਆ, ਪਰ ਉਹ ਜਿਹੜੇ ਸੱਤਾਧਾਰੀ ਹੁੰਦੇ ਉਹਨਾਂ ਨੂੰ ਐਂ ਲੱਗਦਾ ਵੀ ਯਾਰ ਜੇ ਝੰਡੀ ਇਹਨਾਂ ਦੇ ਘਰੇ ਗੱਡੀ, ਫਿਰ ਆਪਾਂ ਤਾਂ ਪਿੱਛੇ ਰਹਿ ਜਾਵਾਂਗੇ। ਸੋ ਇਹ ਤਣਾਅ ਵੀ ਵੇਖਣ ਨੂੰ ਮਿਲਦਾ ਹਰ ਵਾਰ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਸਾਲ ਦਰ ਸਾਲ ਅਸੀਂ ਸੁਧਾਰ ਵੱਲ ਨੂੰ ਜਾਂਦੇ, ਪਰ ਅਸੀਂ ਨਿਘਾਰ ਵੱਲ ਨੂੰ ਗਏ। ਨਹੀਂ, ਇਹਦੇ ਵਿੱਚ ਬਹੁਤ ਵੱਡਾ ਰੋਲ ਰਾਜਨੀਤਿਕ ਪਾਰਟੀਆਂ ਦਾ ਹੀ ਹੈ। ਹਾਂਜੀ, ਉਹਨਾਂ ਨੇ ਪਿੰਡਾਂ ਦੀ ਇਸ ਇਕਾਈ ਨੂੰ ਆਜ਼ਾਦ ਨਹੀਂ ਰਹਿਣ ਦਿੱਤਾ, ਉਹਨਾਂ ਨੇ ਇਸ ਨੂੰ ਰਾਜਨੀਤਿਕ ਪਾਰਟੀਆਂ ਨਾਲ ਗੱਲ, ਸਿਆਸੀ ਪਰਛਾਵੇਂ ਕਾਲਜਾਂ ਦੇ ਵਿੱਚ ਆਪਣੇ ਵਿੰਗ ਬਣਾ ਲਏ ਨਾ, ਉਵੇਂ ਹੀ ਪਿੰਡਾਂ ਦੇ ਵਿੱਚ ਹੁਣ ਰਾਜਨੀਤਿਕ ਵਿੰਗ ਬਣਾ ਲਏ, ਤੇ ਇਹ ਪੰਚ ਸਰਪੰਚ ਹੁਣ ਪਿੰਡ ਦੇ ਨਹੀਂ, MLA ਦੇ ਹੁੰਦੇ ਨੇ ਜ਼ਿਆਦਾਤਰ ਸਮਾਂ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਪੰਜਾਬ ਦੀਆਂ ਜੇਲ੍ਹਾਂ ਦੀ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਹਿੰਦੇ ਹੁਣ ਕੈਦੀ ਮੋਬਾਈਲ ਦੀ ਥਾਂ ਤੇ ਲੈਂਡਲਾਈਨ ਤੇ ਗੱਲ ਕਰਿਆ ਕਰਨਗੇ, ਤੇ ਜੇਲ੍ਹਾਂ ਦੇ ਵਿੱਚੋਂ ਹੀ ਫੋਨ ਦੇ ਮਾਮਲੇ ਦੇ ਵਿੱਚ ਤਾਂ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ ਨੇ ਤਾਂ ਸਰਕਾਰ ਸੁੱਕੀ ਪਾਈ ਹੋਈ ਹੈ। ਦੇਖੋ, ਬਿਲਕੁਲ ਇਹ ਬਹੁਤ ਵੱਡਾ ਪਹਿਲੂ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਲਗਾਤਾਰ ਮੋਬਾਈਲ ਫੋਨ ਵਾਲੀਆਂ ਘਟਨਾਵਾਂ ਜਾਂ ਨਸ਼ਾ ਪੱਤਾ ਮਿਲਣ ਵਾਲੀਆਂ ਘਟਨਾਵਾਂ, ਲੜਾਈ ਝਗੜੇ ਦੀਆਂ ਘਟਨਾਵਾਂ ਜਨਤਕ ਹੁੰਦੀਆਂ ਰਹਿੰਦੀਆਂ। ਦੂਸਰੇ ਪਾਸੇ ਲਗਾਤਾਰ ਸਰਕਾਰ ਤੇ ਦਬਾਅ ਵੀ ਹੈ, ਜੇਲ੍ਹ ਪ੍ਰਸ਼ਾਸਨ ਤੇ ਦਬਾਅ ਵੀ ਹੈ ਵੀ ਕਿ ਜੈਮਰ ਸਿਸਟਮ ਤੁਹਾਡਾ ਕਿਉਂ ਨਹੀਂ ਸਹੀ ਚੱਲਦਾ, ਹੈ ਨਾ, ਤੁਹਾਡੀ ਚੈਕਿੰਗ ਸਿਸਟਮ ਸਹੀ ਕਿਉਂ ਨਹੀਂ ਗਾ। ਸਭ ਤੋਂ ਪਹਿਲੀ ਗੱਲ ਤਾਂ ਅੰਦਰ ਮੋਬਾਈਲ ਪਹੁੰਚਦੇ ਕਿਵੇਂ ਨੇ, ਤੇ ਜੇ ਪਹੁੰਚ ਗਏ ਫਿਰ ਅੰਦਰੋਂ ਚੱਲਦੇ ਕਿਵੇਂ ਨੇ। ਇਹ 2 ਸਵਾਲ। ਦੇਖੋ, ਅੰਦਰ ਜਿਹੜੇ ਕੈਦੀ ਨੇ ਨਾ ਪ੍ਰਵੀਨ ਜੀ, ਉਹਨਾਂ 'ਚ 2 ਤਰ੍ਹਾਂ ਦੇ ਕੈਦੀ ਨੇ। ਇੱਕ ਕੈਦੀ ਉਹ ਹੈ ਜਿਹੜਾ ਮਤਲਬ ਆਪਣੇ ਪਰਿਵਾਰ ਨੂੰ ਲੈ ਕੇ ਫਿਕਰਮੰਦ ਹੈ, ਪਰਿਵਾਰ ਵਾਲੇ ਉਹਨਾਂ ਨੂੰ ਲੈ ਕੇ ਫਿਕਰਮੰਦ ਨੇ। ਤੇ ਅੱਜ ਕੱਲ ਜਿਹੋ ਜਿਹਾ ਵਤੀਰਾ ਹੈ ਜਾਂ ਜਿਹੋ ਜਿਹਾ ਸਾਡਾ ਰਹਿਣ ਸਹਿਣ ਬਣ ਗਿਆ, ਹਰ 1 ਘੰਟੇ ਬਾਅਦ ਅਸੀਂ ਇੱਕ ਦੂਜੇ ਦੀ ਖਬਰ ਲੈਂਦੇ ਹਾਂ ਕਿ ਕਿੱਥੇ ਆ, ਆਇਆ ਨਹੀਂ, ਪਹੁੰਚਿਆ ਨਹੀਂ, ਹੈ ਨਾ। ਉਸ ਸਥਿਤੀ ਦੇ ਵਿੱਚ ਮਤਲਬ ਕਿ ਕੈਦੀ ਪਰਿਵਾਰ ਨਾਲ ਗੱਲ ਕਰਨ ਦੇ ਹਿੱਲੇ ਵਸੀਲੇ ਕਰਦੇ ਆ, ਮੋਬਾਈਲ ਅੰਦਰ ਤੱਕ ਪਹੁੰਚ ਜਾਂਦਾ, ਫਿਰ ਬੰਦਾ ਤਰੀਕ ਤੇ ਆਇਆ, ਕੁਛ ਆਇਆ, ਲੈ ਦੇ ਕੇ ਨਾਲ ਵਾਲੇ ਤਰੀਕ ਵਾਲੇ ਨੂੰ ਫੜੂ ਕੇ ਅੰਦਰ ਮੋਬਾਈਲ ਐਂਟਰ ਕਰਦੇ ਜੀ। ਬਿਲਕੁਲ। ਇੱਕ ਤਾਂ ਇਸ ਤਰ੍ਹਾਂ ਦੇ ਕੈਦੀ ਨੇ। ਦੂਸਰੇ ਕੈਦੀ ਉਹ ਨੇ ਜਿਹੜੇ ਅੰਦਰੋਂ ਬੈਠ ਕੇ ਆਪਣਾ ਧੰਦਾ ਚਲਾਉਂਦੇ ਨੇ, ਕਾਲਾ ਕਾਰੋਬਾਰ ਜੇਲ੍ਹ ਦੇ ਅੰਦਰੋਂ ਕਰਦੇ ਨੇ, ਉਹ ਸਾਰੀ ਕਾਰਵਾਈ ਉਹਨਾਂ ਦੀ ਅੰਦਰੋਂ ਚੱਲਦੀ ਹੈ, ਉਹ ਦੂਸਰੇ ਤਰ੍ਹਾਂ ਦੇ ਕੈਦੀ ਨੇ। ਸੋ ਇਹ 2 ਤਰ੍ਹਾਂ ਦੇ ਕੈਦੀਆਂ ਦੇ ਲਈ ਫਿਰ ਮੋਬਾਈਲ ਦੀ ਲੋੜ ਬਣ ਜਾਂਦੀ ਹੈ ਜੀ, ਤੇ ਉਹਦੇ ਲਈ ਫਿਰ ਜੈਮਰ ਲੱਗੇ ਹੋਣ ਦੇ ਬਾਵਜੂਦ ਵੀ ਚੱਲਣਗੇ ਜਾਂ ਨਹੀਂ ਚੱਲਣਗੇ, ਜੈਮਰ ਲੱਗਣਗੇ ਜਾਂ ਨਹੀਂ ਲੱਗਣਗੇ, ਆਪਾਂ ਨੂੰ ਪਤਾ ਹੈ ਕਿ ਲੰਬੀ ਕੜੀ ਹੈ, ਇੱਕ ਪ੍ਰਕਿਰਿਆ। ਪਰ ਜੇਲ੍ਹ ਸਿਸਟਮ, ਜੇਲ੍ਹ ਨਿਯਮਾਵਲੀ ਕਹਿੰਦੀ ਹੈ ਕਿ ਕੈਦੀ ਨੂੰ ਆਪਣੇ ਘਰੇ ਗੱਲ ਕਰਨ ਦਾ ਅਧਿਕਾਰ ਹੈ। ਜੀ। ਤੇ ਉਹਦੇ ਹਵਾਲੇ ਨਾਲ ਪੰਜਾਬ ਦੀਆਂ ਜਿਵੇਂ 25 ਜੇਲ੍ਹਾਂ ਦੇ ਉੱਤੇ ਗੌਰ ਕਰਾਂ ਤਾਂ 30,000 ਕੈਦੀ ਆ 25 ਜੇਲ੍ਹਾਂ 'ਚ। ਔਸਤਨ ਪੰਜਾਬ ਦੀਆਂ 25 ਜੇਲ੍ਹਾਂ 'ਚ 30,000 ਕੈਦੀ ਆ, ਤੇ ਹਰ ਵਿਅਕਤੀ ਨੂੰ ਫੋਨ ਤੇ ਇੱਕ ਵਾਰ ਗੱਲ ਕਰਨ ਦੇ ਦੌਰਾਨ 10 ਮਿੰਟ ਮਿਲਦੇ ਆ। ਤੇ ਇਸ ਹਵਾਲੇ ਨਾਲ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਹੀ ਸਮਾਂ ਸਾਰੇ ਕੈਦੀਆਂ ਨੂੰ ਪੂਰਾ ਸਮਾਂ ਨਹੀਂ ਮਿਲ ਪਾਉਂਦਾ ਗੱਲਬਾਤ ਕਰਨ ਲਈ, ਕਿਉਂਕਿ ਕਾਲਿੰਗ ਸੈਂਟਰ ਅੱਜ ਦੀ ਤਰੀਕ 'ਚ ਪੰਜਾਬ ਕੋਲ ਜੇਲ੍ਹਾਂ 'ਚ 350 ਨੇ। ਠੀਕ ਹੈ ਜੀ। ਤੇ ਹਰ ਕੈਦੀ ਆਪਣੀ ਪਰਿਵਾਰ ਨਾਲ ਸਹੀ ਗੱਲਬਾਤ ਪੂਰੀ ਸਮੇਂ ਲਈ ਗੱਲਬਾਤ ਕਰ ਸਕੇ, ਤੇ ਉਹਦੇ ਲਈ ਕਹਿੰਦੇ ਸਾਨੂੰ ਘੱਟੋ ਘੱਟ 800 ਕਾਲਿੰਗ ਸੈਂਟਰ ਚਾਹੀਦੇ ਨੇ। ਸੋ ਇਹਦੀ ਪ੍ਰਕਿਰਿਆ ਵੱਲ ਵਧਿਆ ਜਾ ਰਿਹਾ। ਇਹ ਮੰਨਿਆ ਜਾ ਰਿਹਾ ਕਿ ਜੇਕਰ 800 ਕਾਲਿੰਗ ਸੈਂਟਰ ਹੋ ਜਾਂਦੇ ਨੇ ਔਰ ਕੈਦੀਆਂ ਨੂੰ ਇਹ ਗਰੰਟੀ ਹੋ ਜਾਂਦੀ ਹੈ ਕਿ ਲੈ ਵੀ ਸਾਨੂੰ ਆਪਣੇ ਘਰੇ
ਰੂਟੀਨ 'ਚ ਗੱਲਬਾਤ ਕਰਨ ਲਈ ਸਹੀ ਸਮਾਂ ਮਿਲ ਗਿਆ, ਹੁਣ ਮੌਕਾ ਮਿਲ ਗਿਆ, ਤਾਂ ਕਹਿੰਦੇ ਕਿ ਮੋਬਾਇਲ ਦੀ ਵਰਤੋਂ ਘੱਟ ਜਾਏਗੀ। ਤੇ ਇਸ ਹਵਾਲੇ ਨਾਲ, ਪਰ ਇਹ ਇਕੱਲੀ ਇਸ ਫਾਰਮੂਲੇ ਨਾਲ ਨਹੀਂ ਘਟਣੀ। ਹਾਂ, ਜਿਨ੍ਹਾਂ ਨੇ ਘਰੇ ਗੱਲ ਕਰਨੀ ਹੈ, ਪਰਿਵਾਰ ਨਾਲ ਗੱਲ ਕਰਨੀ ਹੈ, ਹੋ ਸਕਦਾ ਉੱਥੇ ਮੋਬਾਇਲ ਦੀ ਵਰਤੋਂ ਘੱਟ ਜਾਵੇ। ਪਰ ਤੁਸੀਂ ਤਾਂ ਕਹਿੰਦੇ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਹੈ ਨਾ, ਉਹ ਤਾਂ ਅੰਦਰੋਂ ਬੈਠ ਕੇ ਮਤਲਬ ਇੰਟਰਵਿਊਆਂ ਹੁੰਦੀਆਂ ਨੇ। ਬਿਲਕੁਲ ਜੀ, ਹੈ ਨਾ, ਉਹ ਆਪਾਂ ਇੱਕ ਘੰਟੇ ਦੇ ਹਵਾਲੇ ਨਾਲ ਕਿੰਨੀਆਂ ਕਾਲ ਦਾ ਆਪਾਂ ਰਿਕਾਰਡ ਸਾਂਝਾ ਕਰ ਚੁੱਕੇ ਹਾਂ ਕਿੰਨੀ ਵਾਰ। ਸੋ ਇਸ ਲਈ ਫਿਰ ਉਹ ਜਿਹੜਾ ਕਾਰੋਬਾਰ ਚੱਲਦਾ ਹੈ ਅੰਦਰੋਂ, ਫੇਸਬੁੱਕ ਤੇ ਲਾਈਵ ਹੋ ਕੇ ਧਮਕੀਆਂ ਚੱਲਦੀਆਂ ਹੈ ਨਾ, ਐਕਸ਼ਨ ਚੱਲਦੇ ਨੇ, ਫਿਰ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ, ਤੇ ਨਸ਼ੇ ਦਾ ਆਦਾਨ ਪ੍ਰਦਾਨ ਦਾ ਬਿਜ਼ਨਸ ਚੱਲਦਾ ਕਰੋੜਾਂ ਦਾ। ਤੇ ਉਹਦੇ ਵਿੱਚ ਤਾਂ ਫਿਰ ਪੁਲਿਸ ਤੰਤਰ ਵੀ, ਪ੍ਰਸ਼ਾਸਨ ਵੀ, ਸਿਸਟਮ ਵੀ, ਸਰਕਾਰੀ ਨੁਮਾਇੰਦੇ ਵੀ, ਕਿੰਨਾ ਕੁਛ ਨਾਲ ਕੜੀ 'ਚ ਹਿੱਸਾ ਨੇ ਉਹ। ਸੋ ਇਸ ਲਈ ਉਹ ਕੜੀ ਕਿਉਂ ਟੁੱਟੂਗੀ? ਫਿਰ ਉਹ ਕੜੀ ਕਿਉਂ ਚਾਹਣਗੇ ਉਹ ਟੁੱਟੇ? ਕਿ ਸੱਚਮੁੱਚ ਪੰਜਾਬ ਦੇ ਗ੍ਰਹਿ ਵਿਭਾਗ ਦਾ ਜਾਂ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਮਾਨ ਹੋਰਾਂ ਦਾ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਟੀਚਾ ਹੈ? ਜੇ ਟੀਚਾ ਹੈ ਤਾਂ ਫਿਰ ਤਾਂ ਉਹ ਇਸ ਦੇ ਉੱਤੇ ਐਕਸ਼ਨ ਲੈਣਗੇ। ਨਹੀਂ, ਇਹ ਬਾਕੀ ਰੂਟੀਨ ਦੇ ਐਲਾਨਨਾਮਿਆਂ ਵਾਂਗ ਐਲਾਨ ਰਹਿ ਜਾਣਾ। ਠੀਕ ਹੈ, 800 ਲੱਗ ਜਾਣਗੇ, ਲੈਂਡਲਾਈਨ ਵੀ ਚੱਲੀ ਜਾਊਗਾ ਤੇ ਮੋਬਾਈਲ ਵੀ ਚਲੇ ਜਾਓ, ਪਰ ਉਹਦੀ ਰੋਕਣ ਦੇ ਵਿੱਚ ਅਜੇ ਤੱਕ ਸਾਡਾ ਸਿਸਟਮ ਕਾਮਯਾਬ ਨਹੀਂ ਹੈ। ਆਹ ਇੱਕ ਨਵੀਂ ਆਸ ਨਾਲ ਥੋੜੀ ਜਿਹੀ ਉਮੀਦ ਜਾਗੀ ਕਿ ਕੁਝ ਹੱਦ ਤੱਕ ਮੋਬਾਈਲ ਕਰ ਸਕਦੇ ਜ਼ਿਲ੍ਹਾ। ਹਾਂਜੀ, ਬਿਲਕੁਲ। ਦੇਖੋ, ਉਮੀਦ ਤਾਂ ਜਾਗੀ ਹੈ, ਪਰ ਇਹ ਅਸਲ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਆਪਾਂ ਵੇਖਿਆ ਨਾਭਾ ਜੇਲ੍ਹ ਬ੍ਰੇਕ ਕਾਂਡ ਵਾਪਰਿਆ ਸੀ 2016 ਦੇ ਵਿੱਚ। ਕਾਂਗਰਸ ਦੀ ਸਰਕਾਰ ਵੇਲੇ ਮੁਖਤਾਰ ਅੰਸਾਰੀ ਇੱਥੇ ਆ ਕੇ ਬਹਿ ਗਿਆ ਸੀ ਜੇਲ੍ਹਾਂ ਦੇ ਵਿੱਚ, ਤੇ ਸੁਖਜਿੰਦਰ ਰੰਧਾਵਾ ਜਾਂ ਹੋਰ ਜਿੰਨੇ ਵੀ ਗ੍ਰਹਿ ਮੰਤਰੀ ਸੀ ਜਿਨ੍ਹਾਂ ਕੋਲ ਜੇਲ੍ਹ ਰਿਹਾ, ਉਹਨਾਂ ਨੂੰ ਲਗਾਤਾਰ ਸਵਾਲ ਹੁੰਦੇ ਰਹੇ। ਫਿਰ ਇਹ ਕਹਿੰਦੇ ਹੁਣ ਵਾਲੇ ਜਿਹੜੇ ਨੇ ਸੱਤਾਧਾਰੀ, ਇਹ ਕਹਿੰਦੇ ਸੀ ਤਾਂ 55 ਲੱਖ ਰੁਪਇਆ ਬਦਲਾਅ ਵਾਲੇ, ਇਹ ਕਹਿੰਦੇ ਅਸੀਂ ਉਗਰਾਵਾਂਗੇ ਉਹਨਾਂ ਤੋਂ। ਉਹ ਕਹਿੰਦੇ ਵੀ ਦਿਓ ਨੋਟਿਸ, ਛੇਤੀ ਦਿਓ, ਅਸੀਂ ਭੇਜੀਏ ਤੁਹਾਨੂੰ ਪੈਸੇ। ਉਸ ਮਾਮਲੇ 'ਚ ਕੋਈ ਕਾਰਵਾਈ ਨਹੀਂ। ਔਰ ਜੇਲ੍ਹਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ, ਆਪਾਂ ਇੱਕ ਵਾਰੀ ਖਬਰ ਵੀ ਕੀਤੀ ਸੀ ਇਸੇ ਪ੍ਰੋਗਰਾਮ ਦੇ ਵਿੱਚ, ਮਾਨਸਾ ਦੀ ਖਬਰ ਸੀਗੀ, ਜਿਹਨੇ ਬਕਾਇਦਾ ਬਾਹਰ ਆ ਕੇ ਦੱਸਿਆ ਸੀਗਾ ਕਿ ਆਹ ਫੈਸਿਲਿਟੀ ਜੇ ਲੈਣੀ ਹੈ, ਸਹੂਲਤ ਲੈਣੀ ਹੈ, ਤਾਂ ਉਹਦਾ ਉਹਦਾ ਆਹ ਰੇਟ ਅਦਾ ਕਰਨਾ ਪੈਂਦਾ। ਅਗਲੀ ਖਬਰ ਦੇ ਵੱਲ ਵਧੀਏ ਜੀ। ਅੰਦਰ ਮੰਡੀਆਂ ਲੱਗਦੀਆਂ, ਮਤਲਬ ਕੁਆਲਿਟੀ ਵਾਈਜ਼ ਕਿਹੜਾ ਮਾਲ ਲੈਣਾ, ਕਿਹੋ ਜਿਹਾ ਮਾਲ ਲੈਣਾ, ਉਹ ਸਾਰਾ ਕੁਝ ਲੱਗਦਾ। ਬਿਲਕੁਲ। ਤੇ ਜੇਕਰ ਇਹ ਵਧੂਗਾ, ਮਤਲਬ ਸੈਂਟਰਾਂ ਦੀ ਗਿਣਤੀ ਵਧਾਈ ਜਾਊਗੀ, ਤੇ ਇਹਦੇ ਨਾਲ ਭ੍ਰਿਸ਼ਟਾਚਾਰ ਤੋਂ ਵੀ ਭੱਜਿਆ ਨਹੀਂ ਜਾ ਸਕਦਾ, ਕਿਉਂਕਿ ਆਪਾਂ ਵੇਖਿਆ ਜੇਲ੍ਹਾਂ ਦੇ ਵਿੱਚ ਸੰਬੰਧਿਤ ਅਧਿਕਾਰੀ ਪੈਸੇ ਵੀ ਲੈਂਦਾ, ਕਿਸੇ ਨੂੰ ਵੱਧ ਟਾਈਮ ਦੇ ਦਿੰਦਾ, ਕਿਸੇ ਨੂੰ ਮਾਤੜ ਨੂੰ ਘੱਟ ਵੀ ਦੇ ਦਿੰਦਾ। ਬਿਲਕੁਲ। ਹਾਂਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਮਿਲਾਵਟ ਦੀ। ਵੈਸੇ ਤਾਂ ਮਿਲਾਵਟ ਸ਼ਬਦ ਭਾਰਤੀਆਂ ਲਈ, ਆਪਣੇ ਸਾਰਿਆਂ ਲਈ ਕੋਈ ਨਵਾਂ ਨਹੀਂ ਹੈ, ਕਿਉਂਕਿ ਆਪਾਂ ਅਕਸਰ ਹੀ ਚੀਜ਼ਾਂ ਦੇ ਵਿੱਚ ਵੇਖਦੇ ਹਾਂ ਮਿਲਾਵਟ। ਪਰ ਕਹਿੰਦੇ ਕਿ ਜਿਹੜਾ ਦੁੱਧ ਹੈ, ਨਕਲੀ ਤੇ ਮਿਲਾਵਟੀ ਦੁੱਧ ਕਰਕੇ ਪੂਰਾ ਭਾਰਤ ਆ ਸਕਦਾ ਕੈਂਸਰ ਦੀ ਲਪੇਟ ਦੇ ਵਿੱਚ। ਬਹੁਤ ਫਿਕਰਮੰਦੀ ਵਾਲੀ ਰਿਪੋਰਟ ਹੈ ਇਹ ਜੀ। ਇਹ ਵਿਸ਼ਵ ਸਿਹਤ ਮੰਤਰਾਲੇ, ਸਿਹਤ ਸੰਗਠਨ ਦੀ ਰਿਪੋਰਟ ਹੈ। ਇਸ ਲਈ ਇਹ ਜ਼ਿੰਮੇਵਾਰੀ ਵਾਲੀ ਰਿਪੋਰਟ ਹੈ। ਜੇ ਵਿਸ਼ਵ ਸਿਹਤ ਸੰਗਠਨ ਇਹ ਅੰਕੜੇ ਜਾਰੀ ਕਰ ਰਿਹਾ ਹੈ ਕਿ ਭਾਰਤ ਦੇ ਵਿੱਚ ਮਤਲਬ 80% ਦੁੱਧ ਮਿਲਾਵਟੀ ਹੋਵੇ, ਜੀ, ਤੇ ਫਿਰ ਕਿਹੋ ਜਿਹੀ ਸਥਿਤੀ ਹੋਵੇਗੀ, ਤੁਸੀਂ ਇੱਥੋਂ ਅੰਦਾਜ਼ਾ ਲਾਓ। 65 ਕਰੋੜ ਲੀਟਰ ਦੁੱਧ ਦੀ ਰੋਜ਼ਾਨਾ ਵਿਕਰੀ ਹੈ ਭਾਰਤ 'ਚ। 64 ਤੋਂ 65 ਕਰੋੜ ਲੀਟਰ ਭਾਰਤ ਦੇ ਵਿੱਚ ਰੋਜ਼ ਦੁੱਧ ਵਿਕਦਾ। ਠੀਕ ਹੈ ਜੀ। ਤੇ ਇਸ 64-65 ਕਰੋੜ ਲੀਟਰ ਦੇ ਵਿੱਚੋਂ 50 ਕਰੋੜ ਲੀਟਰ ਨਕਲੀ ਤੇ ਮਿਲਾਵਟੀ ਹੈ। ਬਚਿਆ ਕੀ? ਮਤਲਬ 64 ਕਰੋੜ ਦੇ ਹਿਸਾਬ ਨਾਲ ਜੇ ਦੇਖੀਏ ਤੇ 64 ਕਰੋੜ ਲੀਟਰ ਤੇ ਉਧਰ 50 ਕਰੋੜ ਲੀਟਰ, ਤਾਂ ਪਿੱਛੇ 14 ਕਰੋੜ ਲੀਟਰ ਬਚਿਆ। ਹੁਣ ਉਹ ਪਤਾ ਨਹੀਂ ਜੀ 14 ਕਰੋੜ ਲੀਟਰ ਵਾਲੇ ਚਾਹੁੰਦੇ ਹੋ ਕਿ 50 ਕਰੋੜ ਲੀਟਰ ਵਾਲੇ ਚਾਹੁੰਦੇ ਹੋ? ਹਾਂਜੀ, ਬਿਲਕੁਲ ਸਹੀ। ਇਸ ਲਈ ਇਸ ਪਹਿਲੂ ਤੇ ਖਬਰ ਬਹੁਤ ਫਿਕਰਮੰਦੀ ਵਾਲੀ ਹੈ। ਬਕਾਇਦਾ ਤੌਰ ਤੇ ਮਤਲਬ ਵਿਸ਼ਵ ਸਿਹਤ ਸੰਗਠਨ ਨੇ ਇਹ ਅੰਕੜੇ ਜਨਤਕ ਕੀਤੇ ਨੇ ਕਿ ਦੇਖੋ, ਜਿਹੜਾ ਦੁੱਧ ਹੈ ਉਹਦੇ ਵਿੱਚ ਅਰਾਰੋਟ ਮਿਲਾਇਆ ਜਾਂਦਾ, ਜਿਹੜਾ ਦੁੱਧ ਹੈ ਉਹਦੇ ਵਿੱਚ ਮਿਲਕ ਪਾਊਡਰ ਮਿਲਾਇਆ ਜਾਂਦਾ, ਉਹਦੇ ਵਿੱਚ ਗਲੂਕੋਸ ਮਿਲਾਇਆ ਜਾਂਦਾ, ਉਹਦੇ ਵਿੱਚ ਰੰਗ ਮਿਲਾਇਆ ਜਾਂਦਾ, ਉਹਦੇ ਵਿੱਚ ਕੱਪੜੇ ਧੋਣ ਵਾਲਾ ਪਾਊਡਰ ਮਿਲਾਇਆ ਜਾਂਦਾ। ਪੰਜਾਬ ਦੀਆਂ ਪਿੰਡਾਂ ਦੀਆਂ ਜਿਹੜੀਆਂ ਡੈਰੀਆਂ ਨੇ ਜੀ, ਉਹ ਕਹਿੰਦੇ ਦੁੱਧ 'ਚ ਪਾਣੀ ਮਿਲਾਉਂਦੇ ਨੇ, ਤੇ ਦੁੱਧ 'ਚ ਪਾਣੀ ਮਿਲਾਉਣ ਨਾਲ ਦੁੱਧ ਪਤਲਾ ਹੋ ਜਾਂਦਾ, ਫਿਰ ਉਹਨੂੰ ਗਾੜਾ ਕਰਨ ਲਈ ਉਹ 'ਚ ਅਰਾਰੋਟ ਮਿਲਾ ਦਿੰਦੇ ਨੇ। ਕੁਝ ਲੋਕ ਗਲੂਕੋਸ ਨਾਲ ਦੁੱਧ ਬਣਾ ਲੈਂਦੇ ਨੇ, ਕੁਝ ਲੋਕ ਸੁੱਕੇ ਮਿਲਕ ਪਾਊਡਰ ਨਾਲ ਦੁੱਧ ਬਣਾ ਲੈਂਦੇ ਨੇ। ਪਰ ਉਹ ਤੋਂ ਵੀ ਖਤਰਨਾਕ ਪਹਿਲੂ ਤਾਂ ਇਹ ਹੈ ਕਿ ਮਤਲਬ ਜਦੋਂ ਪੇਂਟ ਜਿਹੜਾ ਕੰਧਾਂ ਨੂੰ ਹੁੰਦਾ, ਦਰਵਾਜ਼ਿਆਂ ਨੂੰ ਹੁੰਦਾ, ਉਹ ਰੰਗ ਨਾਲ, ਮਤਲਬ ਇਹ ਸ਼ਹਿਰਾਂ ਦੇ ਵਿੱਚ, ਕਲੋਨੀਆਂ ਦੇ ਵਿੱਚ, ਲੁਕਵੇਂ ਫੈਕਟਰੀਆਂ ਦੀਆਂ ਥਾਵਾਂ ਤੇ, ਘਰਾਂ 'ਚ ਅੱਜ ਕੱਲ੍ਹ ਨਕਲੀ ਦੁੱਧ ਬਣਾ ਕੇ ਬਾਜ਼ਾਰ 'ਚ ਵੇਚਿਆ ਜਾ ਰਿਹਾ। ਹਾਂਜੀ, ਪੇਂਟ ਵਾਲਾ। ਫਿਰ ਕੱਪੜੇ ਧੋਣ ਵਾਲੇ ਵਾਸ਼ਿੰਗ ਪਾਊਡਰ ਨਾਲ ਨਕਲੀ ਦੁੱਧ ਬਣਾਇਆ ਜਾ ਰਿਹਾ। ਸੋ ਆਹ ਸਾਰੀ ਪ੍ਰਕਿਰਿਆ ਨੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਭਾਰਤ 'ਚ ਨਕਲੀ ਦੁੱਧ ਦੀ ਆਮਦ ਵੱਧਦੀ ਰਹੀ ਤਾਂ ਪੂਰਾ ਭਾਰਤ ਕੈਂਸਰ ਦੀ ਚਪੇਟ 'ਚ ਆ ਸਕਦਾ। ਕਿਉਂਕਿ
ਕੈਂਸਰ ਹੋਣ ਦਾ ਇੱਕ ਮੁੱਖ ਕਾਰਨ ਨਕਲੀ ਤੇ ਮਿਲਾਵਟੀ ਦੁੱਧ ਵੀ ਹੈ। ਅੱਛਾ। ਹੁਣ ਮੈਂ ਜਦੋਂ ਇਸ ਹਵਾਲੇ ਨਾਲ ਦੇਖਦਾ ਤਾਂ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ 40 ਲੱਖ ਮੈਸਾਂ ਨੇ ਇਸ ਸਮੇਂ। ਠੀਕ ਹੈ ਜੀ। 25 ਲੱਖ ਦੇ ਕਰੀਬ ਗਊਆਂ ਨੇ। ਇਹ ਪੰਜਾਬ ਸਰਕਾਰ ਦਾ ਅੰਕੜਾ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਨੰਬਰ ਦਰਜ ਕੀਤਾ ਗਿਆ ਉਹ ਲਗਭਗ 40 ਲੱਖ ਮੈਸਾਂ ਮੱਝਾਂ ਤੇ 25 ਲੱਖ ਗਊਆਂ ਨੇ। ਠੀਕ ਹੈ ਜੀ। ਸੋ ਪਰ ਇਹ ਗਿਣਤੀ ਹੈ, ਇਹ ਦੁਧਾਰੂ ਪਸ਼ੂਆਂ ਦੀ ਗਿਣਤੀ ਨਹੀਂ ਹੈ। ਇਹਨਾਂ ਚੋਂ ਜ਼ਿਆਦਾਤਰ ਦੁਧਾਰੂ ਨਹੀਂ ਹੈਗੇ। ਸੋ ਇਸ ਲਈ ਜਦੋਂ ਮੈਂ ਪੰਜਾਬ ਦੇ ਵੱਲ ਦੇਖਦਾ ਤਾਂ ਪੰਜਾਬ ਦੇ ਵਿੱਚ ਰੋਜ਼ਾਨਾ 16 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੈ। ਕਹਿੰਦੇ ਠੀਕ ਹੈ ਜੀ। 16 ਲੱਖ ਲੀਟਰ ਦੀ ਦੁੱਧ ਦੀ ਪੈਦਾਵਾਰ ਦੇ ਹਵਾਲੇ ਨਾਲ ਇਹਦੇ ਵਿੱਚੋਂ 16 ਲੱਖ ਲੀਟਰ ਚੋਂ 60% ਜਿਹੜਾ ਦੁੱਧ ਹੈ ਉਹ ਦੁੱਧ ਦੇ ਰੂਪ ਚ ਵਰਤਿਆ ਜਾਂਦਾ ਤੇ 40% ਉਹ ਹੈ ਜਿਹੜਾ ਦਹੀਂ, ਪਨੀਰ, ਮੱਖਣ, ਘਿਓ ਲਈ ਵਰਤਿਆ ਜਾਂਦਾ। ਪਰ ਜਿਹੜਾ ਜਾਂਚ ਰਿਪੋਰਟ ਕਹਿੰਦੀ ਹੈ ਪਿਛਲੇ 5 ਸਾਲ ਦੀ ਔਸਤ ਹੈ ਕਿ ਪੰਜਾਬ ਦੇ ਕੁੱਲ ਪੈਦਾਵਾਰ ਦੇ ਵਿੱਚੋਂ 37% ਮਿਲਾਵਟ ਹੈ। ਠੀਕ ਹੈ ਜੀ। 37% ਸੈਂਪਲ ਸਾਡੇ ਦੁੱਧ ਦੇ ਫੇਲ ਹੁੰਦੇ ਨੇ, ਜਦੋਂ ਕਿ ਇਸੇ 16 ਲੱਖ ਲੀਟਰ ਦੇ ਵਿੱਚੋਂ 60% ਸਾਡੇ ਦੁੱਧ 'ਚ ਪਾਣੀ ਪਾਇਆ ਜਾਂਦਾ। ਮਤਲਬ ਪਾਣੀ ਵਾਲਾ ਇੱਕ ਵੱਖਰਾ, ਉਹ ਤੋਂ ਬਿਨਾਂ ਮਤਲਬ ਜੇਕਰ ਆਪਾਂ ਕੁੱਲ ਪਾਣੀ ਵਾਲਾ ਵੀ ਵਿੱਚ ਮਿਲਾ ਕੇ ਸਾਰਾ ਕਰਦੇ ਹਾਂ ਤਾਂ 37% ਉਹ ਔਸਤ ਹੈ ਜਿਹੜਾ ਨਕਲੀ ਤੇ ਮਿਲਾਵਟੀ ਹੈ, ਜਿਹੜਾ ਹੁਣ ਪਤਾ ਨਹੀਂ ਪੇਂਟ ਵਾਲਾ, ਪਤਾ ਨਹੀਂ ਅਰਾਰੋਟ ਵਾਲਾ, ਪਤਾ ਨਹੀਂ ਰੰਗ ਵਾਲਾ, ਪਤਾ ਨਹੀਂ ਗਲੂਕੋਸ ਵਾਲਾ, ਹੈ ਨਾ, ਉਹ ਸਾਰਾ। ਤੇ ਭਾਰਤ ਦੀ ਜਦੋਂ ਮੈਂ ਔਸਤ ਦੇਖਦਾ ਸੈਂਪਲ ਫੇਲ ਹੋਣ ਦੀ ਤਾਂ ਉਹ 47% ਹੈ ਜੀ। ਇਹ ਮਤਲਬ ਦੁੱਧ ਉਹ ਚੀਜ਼ ਹੈ ਕਿ ਜਿਹੜਾ ਨਕਲੀ ਬਣਾ ਰਿਹਾ ਨਾ, ਜਿਹੜਾ ਪੇਂਟ ਨਾਲ, ਪਾਊਡਰ ਨਾਲ, ਕੱਪੜੇ ਧੋਣ ਵਾਲੇ ਨਾਲ ਜ਼ਹਿਰੀ ਬਣਾ ਕੇ ਵੇਚ ਰਿਹਾ, ਉਹਦੇ ਘਰੇ ਵੀ ਕਿਤੇ ਨਾ ਕਿਤੇ ਦੁੱਧ ਆਉਂਦਾ ਹੈ। ਉਹਦੇ ਜਵਾਕ ਵੀ ਪਨੀਰ, ਦਹੀਂ, ਲੱਸੀ ਸਭ ਕੁਝ ਵਰਤਦੇ ਨੇ। ਸੋ ਪਤਾ ਨਹੀਂ ਬੰਦਾ ਪੈਸੇ ਦੇ ਚੱਕਰ 'ਚ ਕਿੰਨਾ ਲਾਲਚੀ ਹੋ ਗਿਆ ਕਿ ਉਹਨੇ ਖਾਣ ਵਾਲੀਆਂ ਚੀਜ਼ਾਂ ਵੀ ਨਹੀਂ ਬਖਸ਼ੀਆਂ ਤੇ ਉਹ ਇਹ ਭੁੱਲ ਜਾਂਦਾ ਕਿ ਮੇਰੇ ਜਵਾਕ ਵੀ ਬਾਜ਼ਾਰ 'ਚੋਂ ਕੁਝ ਲੈ ਕੇ ਖਾਂਦੇ ਨੇ। ਤੇ ਇਸ ਸਥਿਤੀ ਨੇ ਇੱਕ ਬਹੁਤ ਫਿਕਰ ਪੈਦਾ ਕੀਤਾ। ਪਰ ਪ੍ਰਵੀਨ ਜੀ, ਕੋਈ ਵੀ ਸਰਕਾਰ, ਕੋਈ ਵੀ ਸਿਸਟਮ, ਚਾਹੇ ਸੂਬਿਆਂ ਦੀਆਂ ਹੋਣ ਚਾਹੇ ਕੇਂਦਰ ਦੀਆਂ ਹੋਣ, ਇਸ ਨੂੰ ਨੱਥ ਪਾਉਣ 'ਚ ਅਜੇ ਤੱਕ ਕਾਮਯਾਬ ਹੁੰਦੀਆਂ ਵੀ ਨਜ਼ਰ ਨਹੀਂ ਆ ਰਹੀਆਂ ਔਰ ਉਹਨਾਂ ਦੀ ਇੱਛਾ ਸ਼ਕਤੀ ਵੀ ਕਦੇ ਕਿਤੇ ਨਜ਼ਰ ਨਹੀਂ ਆਈ। ਪੰਜਾਬ ਤਾਂ ਵੈਸੇ ਹੀ ਦੁੱਧ ਨਾਲ, ਮੈਂ ਲੰਘੇ ਦਿਨੀ ਔਰ ਰਾਜਾ ਹੋਰਾਂ ਨੇ ਪ੍ਰੈਸ ਕਾਨਫਰੰਸਾਂ ਵੀ ਕਰਕੇ ਹਵਾਲਾ ਦਿੱਤਾ ਕਿ ਜਾਣਬੁੱਝ ਕੇ ਪੰਜਾਬ ਦੇ ਵੇਰਕਾਂ ਨੂੰ ਮਾਰਿਆ ਜਾ ਰਿਹਾ ਕਿ ਅਮੂਲ ਹੁਣ ਕੋਆਪਰੇਟ ਸੁਸਾਇਟੀ ਨਹੀਂ ਹੈ। ਅਮੂਲ ਕੋਆਪਰੇਟ ਸੁਸਾਇਟੀ ਹੋਣੀ ਗੁਜਰਾਤ 'ਚ, ਦੇਸ਼ 'ਚ ਉਹ ਕਾਰਪੋਰੇਟ ਅਦਾਰਾ ਹੈ। ਬਿਲਕੁਲ ਸਹੀ ਹੈ। ਹਰ ਥਾਂ ਉਸ ਨੂੰ ਸਪੇਸ ਦਿੱਤੀ ਜਾ ਰਹੀ ਹੈ, ਉਸ ਦਾ ਕਬਜ਼ਾ ਕਰਾਇਆ ਜਾ ਰਿਹਾ ਤੇ ਵੇਰਕਾ ਦੇ ਸੈਂਟਰ ਜਿਹੜੇ ਪ੍ਰੋਫਿਟ 'ਚ ਨੇ ਉਹ ਵੀ ਘਾਟੇ 'ਚ ਜਾ ਰਹੇ ਨੇ ਤੇ ਜਿਹੜੇ ਬੰਦੇ ਉਹਨਾਂ ਨੂੰ ਘਾਟਿਆਂ 'ਚ ਲਿਆਉਣ ਵਾਲੇ ਲਾਏ ਗਏ ਨੇ ਅਧਿਕਾਰੀ, ਉਹਨਾਂ ਨੂੰ ਫਿਰ ਉਸੇ ਵਿਭਾਗਾਂ 'ਚ ਬੜੇ ਸੈਂਟਰਾਂ ਤੇ ਭੇਜ ਦਿੱਤਾ ਜਾਂਦਾ। ਜਿਵੇਂ ਲੁਧਿਆਣੇ ਵਰਗੇ ਸੈਂਟਰ 'ਚ ਲਾਤਾ, ਪਹਿਲਾਂ ਪਟਿਆਲੇ ਵਾਲਾ ਫੇਲ ਕਰ ਸਕਦੇ ਨੇ, ਲੁਧਿਆਣੇ ਭੇਜ ਦਿਓ। ਸੋ ਵੇਰਕਾ ਵਰਗੇ ਆਪਣੇ ਅਦਾਰੇ ਨੂੰ ਸੰਭਾਲਣ 'ਚ ਵੀ ਪੰਜਾਬ ਸਰਕਾਰ ਕਾਮਯਾਬ ਨਹੀਂ ਹੋ ਪਾ ਰਹੀ, ਹੈ ਨਾ। ਤੇ ਦੂਸਰੇ ਪਾਸੇ ਪੂਰੇ ਦੇਸ਼ ਪੱਧਰ ਤੇ ਜੇਕਰ ਦੇਖੀਏ ਤਾਂ ਨਕਲੀ ਦੁੱਧ ਦੇ ਉਤਪਾਦਨ ਨੇ 50 ਕਰੋੜ ਲੀਟਰ ਮਿਲਾਵਟੀ ਦੁੱਧ ਜੇ ਰੋਜ਼ ਬਾਜ਼ਾਰ 'ਚ ਆ ਰਿਹਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਹੈ ਦੇਸ਼ ਦੀ। ਸਾਡੇ ਜਿਹੜੇ ਨੀਤੀ ਘਾੜੇ ਨੇ ਨਾ, ਜੇਕਰ ਉਹਨਾਂ ਦੀ ਨੀਅਤ ਸਹੀ ਹੁੰਦੀ ਤਾਂ ਕਿਸਾਨੀ ਦਾ, ਪੰਜਾਬ ਦੀ ਕਿਸਾਨੀ ਦਾ ਬਹੁਤ ਵੱਡਾ ਹਿੱਸਾ ਖੁਦਕੁਸ਼ੀਆਂ ਤੇ ਆਰਥਿਕ ਤੰਗੀ ਤੋਂ ਬਚਾਇਆ ਜਾ ਸਕਦਾ ਸੀ, ਕਿਉਂਕਿ ਦੁੱਧ ਇੱਕ ਬਹੁਤ ਵੱਡਾ ਕਿਸਾਨੀ ਦਾ ਸਹਾਇਕ ਧੰਦਾ। ਕਿਸਾਨ ਦੇ ਘਰੇ ਪਸ਼ੂ ਵੀ ਹੁੰਦੇ ਆ, ਕਿਸਾਨ ਕੋਲੇ ਨੀਰਾ ਚਾਰਾ ਵੀ ਹੁੰਦਾ, ਹਰੇ ਪੱਠਿਆਂ ਦੀ ਉਹਨੂੰ ਕੋਈ ਤੋੜ ਨਹੀਂ ਹੁੰਦੀ। ਜੇਕਰ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨਕਲੀ ਦੁੱਧ ਤੇ ਕੰਟਰੋਲ ਕੀਤਾ ਹੁੰਦਾ, ਅਸਲੀ ਦੁੱਧ ਦੀ ਆਪੇ ਡਿਮਾਂਡ ਵੱਧ ਜਾਣੀ ਸੀ। ਪ੍ਰਵੀਨ ਜੀ ਜਦੋਂ ਨਾ ਇੱਕ ਦੌਰ ਚੱਲਿਆ, ਮਤਲਬ ਜਾਤ ਧਰਮ ਤੇ ਹਮਲੇ ਵਾਲਾ, ਹਾਂਜੀ, ਉਸ ਧਰਮ ਦੇ ਵਿੱਚ ਛੋਟੀਆਂ ਮੀਟ ਦੀਆਂ ਦੁਕਾਨਾਂ ਵਾਲੇ ਤੇ ਵੀ ਹਮਲੇ ਹੋਏ। ਛੋਟੀਆਂ ਮੀਟ ਦੀਆਂ ਦੁਕਾਨਾਂ, ਚਲੋ ਇੱਕ ਮੁਸਲਮਾਨ ਭਾਈਚਾਰਾ ਕਾਫੀ ਉਸ ਕੰਮ ਕਰਦਾ, ਉਹ ਦੁਕਾਨਾਂ ਦੇਸ਼ ਚੋਂ ਲਗਭਗ ਗਾਇਬ ਹੋਈਆਂ। ਪਰ ਮੀਟ ਦੀ ਆਮਦ ਨਹੀਂ ਘਟੀ, ਉਲਟਾ ਕਈ ਗੁਣਾ ਖਪਤ ਵੀ ਵੱਧ ਗਈ ਤੇ ਉਲਟਾ ਵਿਦੇਸ਼ਾਂ ਤੱਕ ਕਾਰੋਬਾਰ, ਤੇ ਉਹ ਹੁਣ ਇੰਡਸਟਰੀ ਕੋਲ ਚਲਾ ਗਿਆ। ਹਾਂਜੀ, ਉਹ ਕਿਹਦੇ ਕੋਲੇ ਹੋਣਾ, ਕਾਰੋਬਾਰੀਆਂ ਕੋਲ ਚਲਾ ਗਿਆ। ਉਸੇ ਤਰ੍ਹਾਂ ਪੰਜਾਬ ਦੇ ਹਰ ਪਿੰਡ 'ਚ, ਚਾਹੇ ਉਹ ਕਿਸੇ ਭਾਈਚਾਰੇ ਨਾਲ ਸੰਬੰਧਿਤ ਹੋਵੇ, ਇੱਕ ਅੱਧਾ ਪਸ਼ੂ ਵੱਝਿਆ ਹੁੰਦਾ ਸੀ ਆਪਣੀ ਡਿਊਟੀ 'ਚ, ਹੈ ਨਾ। ਹੌਲੀ ਹੌਲੀ 1-2 ਪਸ਼ੂ ਰੱਖਣਾ ਮਹਿੰਗਾ ਹੋ ਗਿਆ। ਹਾਂਜੀ, ਬਿਲਕੁਲ। ਮਤਲਬ ਕਿਸਾਨੀ ਪਰਿਵਾਰ ਵਾਲੇ ਵੀ ਹੁਣ ਪਸ਼ੂ ਨਹੀਂ ਰੱਖ ਰਹੇ, ਉਹ ਵੀ ਦੁੱਧ ਮੁੱਲ ਲੈ ਰਹੇ ਨੇ। ਤੇ ਇਹ ਉਸੇ ਤਰ੍ਹਾਂ ਆਮ ਘਰਾਂ ਚੋਂ ਨਿਕਲ ਕੇ ਕਾਰੋਬਾਰੀਆਂ ਕੋਲ ਚਲਾ ਗਿਆ। ਮਤਲਬ ਹੁਣ ਇਹ ਬੜੇ ਅਦਾਰੇ ਚਲਾਉਂਦੇ ਨੇ, ਚਾਹੇ ਉਹ ਹੁਣ ਅਮੂਲ ਹੋਵੇ, ਚਾਹੇ ਵੇਰਕਾ ਹੋਵੇ, ਚਾਹੇ ਹੈ ਨਾ ਦਿੱਲੀ ਵਾਲੀ ਮਦਰ ਡੈਰੀ ਹੋਵੇ, ਉਹ ਤੋਂ ਬਿਨਾਂ ਜਾਂ ਫਿਰ ਜਿਹੜੇ ਬੜੇ ਧਨਾੜ ਮਤਲਬ ਡੈਰੀ ਫਾਰਮ ਨੇ ਬੜੇ, ਉਹ ਵੀ ਚੱਲ ਰਹੇ।
ਹਾਂਜੀ, ਉਹ ਪਿੰਡਾਂ ਬੰਦੇ ਦੇ ਹੱਥੋਂ ਇਹ ਵੀ ਨਿਕਲ ਗਿਆ। ਉਹ ਡਾਇਰੀਆਂ ਉਹਨਾਂ ਨੇ ਖੋਲੀਆਂ ਨੇ ਪਿੰਡਾਂ 'ਚ, ਉੱਥੇ ਕਹਿੰਦੇ ਨੇ ਲੋਕਾਂ ਨੂੰ ਇਸ ਰੇਟ ਤੇ ਪਾ ਦਿਓ, ਤੁਸੀਂ ਇਸ ਰੇਟ ਤੇ ਪਾ ਦਿਓ। ਔਰ ਜੇਕਰ ਉਹ ਪਿਛਲਾ ਕੰਮ ਚੱਲਦਾ ਰਹਿੰਦਾ ਨਾ, ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਇੱਕ ਤਾਂ ਦਿਖਦਾ ਰੁਜ਼ਗਾਰ ਆਪਾਂ ਨੂੰ ਹੈ, ਇੱਕ ਲੁਕਵਾਂ ਰੁਜ਼ਗਾਰ ਮਿਲਿਆ ਹੋਇਆ ਸੀਗਾ ਲੋਕਾਂ ਨੂੰ, ਲੋਕ ਉਹਦੇ ਨਾਲ ਜੁੜੇ ਸੀ, ਉਹਦੇ ਚੋਂ ਪ੍ਰੋਫਿਟ ਕਮਾ ਰਹੇ ਸੀ। ਚੌਂਕਾ ਚੱਲੀ ਜਾਂਦਾ, ਚੌਂਕਾ ਚੱਲੀ ਜਾਂਦਾ। ਹਾਂਜੀ, ਬਿਲਕੁਲ। ਨਾਲੇ ਜਵਾਕ ਦੱਬ ਕੇ ਖੁੱਲਾ ਦੁੱਧ ਘਿਓ ਖਾਂਦੇ ਨੇ ਤੇ ਨਾਲੇ 2 ਘਰਾਂ ਨੂੰ ਦੇਖ ਕੇ ਅਗਲਾ ਆਪਣਾ ਘਰ ਦਾ ਰਾਸ਼ਨ ਪੱਤਾ ਚਲਾ ਲੈਂਦਾ। ਹਾਂਜੀ, ਬਿਲਕੁਲ ਬਿਲਕੁਲ। ਪਰ ਰੌਲਾ ਤੇ ਹੈ ਨਾ, ਜੇ ਨੀਤੀ ਘੜਾ ਨੇ ਇੱਧਰ ਸੋਚਿਆ ਹੁੰਦਾ ਗੱਲ ਤਾਂ ਫੇਰ ਹੀ ਸ਼ਰਮਾ ਜੀ। ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਕੇਜਰੀਵਾਲ ਸਾਹਿਬ ਦੀ CBI ਵੱਲੋਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ, ਉਹਦੇ ਖਿਲਾਫ ਇਹਨਾਂ ਨੇ ਪਟੀਸ਼ਨ ਪਾਈ ਸੀ, ਉਹ ਪਟੀਸ਼ਨ ਕੋਰਟ ਨੇ ਖਾਰਜ ਕਰਤੀ ਹੈ ਜੀ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਮਤਲਬ ਇਸ ਗ੍ਰਿਫਤਾਰੀ ਦਾ ਵੀ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਪਰ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ ਕਿ ਉਹਨਾਂ ਨਾਲ ਵਧੀਕੀ ਹੋ ਗਈ ਜਾਂ ਉਹਨਾਂ ਨੇ ਕੀਤੀ ਹੋਈ ਇੰਨੀ ਵਧੀਕੀ ਸੀ, ਕੋਈ ਇਹਦੇ ਹੱਕਦਾਰ ਨਹੀਂ ਹੈ ਨਾ। ਹਾਂ, ਮਤਲਬ ਪਹਿਲਾਂ ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਇਹ 21 ਮਾਰਚ ਨੂੰ, ਫਿਰ ਉਸੇ ਕੇਸ ਦੇ ਹਵਾਲੇ ਨਾਲ CBI ਨੇ 26 ਜੂਨ ਨੂੰ ਗ੍ਰਿਫਤਾਰੀ ਪਾਤੀ। ਹੁਣ ਈਡੀ ਵਾਲੀ ਗ੍ਰਿਫਤਾਰੀ ਦੇ ਮਾਮਲੇ 'ਚ, ਸ਼ਰਾਬ ਘੁਟਾਲੇ ਵਾਲੇ ਮਾਮਲੇ 'ਚ, ਮਨੀ ਲਾਂਡਰਿੰਗ ਨਾਲ ਸੰਬੰਧਿਤ ਮਾਮਲੇ 'ਚ ਉਹਨਾਂ ਨੂੰ ਜ਼ਮਾਨਤ ਮਿਲ ਗਈ, ਪਰ CBI ਵਾਲੇ ਮਾਮਲੇ 'ਚ ਜ਼ਮਾਨਤ ਨਹੀਂ ਮਿਲੀ। ਸੋ CBI ਦੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਫਿਰ ਇਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ। ਠੀਕ ਹੈ, ਦਿੱਲੀ ਹਾਈ ਕੋਰਟ 'ਚ ਅਰਵਿੰਦ ਕੇਜਰੀਵਾਲ ਦੀ ਟੀਮ ਨੇ ਚੈਲੰਜ ਕੀਤਾ ਕਿ CBI ਦੀ ਗ੍ਰਿਫਤਾਰੀ ਰਾਜਨੀਤੀ ਤੋਂ ਪ੍ਰੇਰਿਤ ਹੈ, ਸਾਨੂੰ ਬਦਨਾਮ ਕਰਨ ਤੋਂ ਪ੍ਰੇਰਿਤ ਹੈ, ਇਹ ਸਹੀ ਨਹੀਂ ਗੀ ਜਦੋਂ ਕਿ ਈਡੀ ਵਾਲਾ ਮਾਮਲਾ ਚੱਲ ਰਿਹਾ। ਤੇ ਮਾਣਯੋਗ ਦਿੱਲੀ ਹਾਈ ਕੋਰਟ ਨੇ ਕਿਹਾ ਵੀ ਕਿ ਤੁਸੀਂ ਐ ਨਹੀਂ ਕਹਿ ਸਕਦੇ ਕਿ CBI ਨੇ ਬਿਨਾਂ ਕਿਸੇ ਠੋਸ ਕਾਰਨ ਤੋਂ ਤੁਹਾਨੂੰ ਗ੍ਰਿਫਤਾਰ ਕਰ ਲਿਆ। ਠੀਕ ਹੈ, ਅਗਲੇ ਪਹਿਲਾਂ ਚੱਕੀ ਫਿਰਦੇ ਨੇ, ਅਗਲਿਆਂ ਕੋਲ ਸਬੂਤ ਨੇ, ਅਗਲੇ ਉਸ ਆਧਾਰ ਤੇ ਗੱਲ ਕਰਦੇ ਨੇ। ਅਦਾਲਤ ਜਦੋਂ ਬਹਿਸ ਹੋਗੀ ਤਾਂ ਦੇਖਾਂਗੇ, ਹੈ ਨਾ। ਪਰ ਇਹ ਵੀ ਨਹੀਂ ਗਾ ਕਿ ਹਾਂ ਤੁਹਾਨੂੰ ਹਰ ਗੱਲ ਬਕਾਇਦਾ ਤੌਰ ਤੇ ਦਿੱਲੀ ਹਾਈ ਕੋਰਟ ਨੇ ਨਿਰਦੇਸ਼ ਕੀਤੇ ਨੇ ਕਿ ਤੁਸੀਂ ਜੇ ਜ਼ਮਾਨਤ ਲੈਣੀ ਹੈ ਤਾਂ ਹੇਠਲੀ ਅਦਾਲਤ ਜਾਓ। ਤੇ ਆਹ ਜਿਹੜੀ ਗ੍ਰਿਫਤਾਰੀ ਖਿਲਾਫ ਤੁਹਾਡੀ ਪਟੀਸ਼ਨ ਹੈ, ਇਹ ਨਹੀਂ ਇੱਥੇ ਰੁਕਦੀ, ਇਹ ਖਾਰਜ ਹੈ। ਠੀਕ ਹੈ, ਪਰ ਜਨਾਬ ਦੀ ਲੀਗਲ ਟੀਮ ਕਹਿੰਦੀ ਕਿ ਅਸੀਂ ਤਾਂ ਸੁਪਰੀਮ ਕੋਰਟ ਜਾਵਾਂਗੇ, ਤੁਸੀਂ ਸਾਡੀ ਪਟੀਸ਼ਨ ਖਾਰਜ ਕਰਤੀ। ਸੋ ਹੁਣ ਉਹ ਸੁਪਰੀਮ ਕੋਰਟ ਦਾ ਰੁਖ ਕਰ ਰਹੇ ਨੇ। ਇਹ ਜ਼ਮਾਨਤ ਵੀ ਮੰਗਦੇ ਸੀ CBI ਮਾਮਲੇ 'ਚ, ਔਰ ਗ੍ਰਿਫਤਾਰੀ ਨੂੰ ਗੈਰ ਵਾਜਬ ਦੱਸਦਿਆਂ ਇਹ ਪਟੀਸ਼ਨ ਪਾਈ ਸੀ ਕਿ CBI ਦੀ ਗ੍ਰਿਫਤਾਰੀ ਨੂੰ ਰੱਦ ਕੀਤਾ ਜਾਵੇ ਕਿ ਗਲਤ ਹੈ। ਫਿਲਹਾਲ ਪਟੀਸ਼ਨ ਖਾਰਜ ਹੋ ਗਈ, ਹੁਣ ਅਗਲੀ ਕਾਰਵਾਈ ਸੁਪਰੀਮ ਕੋਰਟ ਤੇ ਜਾਊਗੀ। ਮਤਲਬ ਅਜੇ ਬਾਹਰ ਆਉਣ ਦੀ ਆਸ ਨਹੀਂ ਹੈ ਕੇਜਰੀਵਾਲ ਦੀ। ਅਜੇ ਉਹਨਾਂ ਦੀ ਗ੍ਰਿਫਤਾਰੀ, ਬੇਸ਼ੱਕ ਉਹ ਦੁਬਾਰਾ ਫਿਰ ਉਹ ਮੁੱਦਾ ਬਣਾ ਰਹੇ ਨੇ ਕਿ ਮੇਰੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਧਰ ਜੇਲ੍ਹ ਪ੍ਰਸ਼ਾਸਨ ਕਹਿੰਦਾ ਨਹੀਂ ਜੀ ਉਹ ਆਪ ਡਰਾਮੇ ਕਰਦੇ ਨੇ। ਸੋ ਰਾਜਨੀਤੀ ਤਾਂ ਦੋਵੇਂ ਪਾਸੇ ਹੋ ਰਹੀ ਆ ਜੀ। CBI ਔਰ ED ਦੀਆਂ ਡੋਰਾਂ ਭਾਜਪਾ ਦੇ ਹੱਥ 'ਚ ਨੇ, ਸਭ ਨੂੰ ਪਤਾ ਹੈ ਨਾ। ਉਹ ਆਪਣੇ ਹਿਸਾਬ ਨਾਲ ਚਲਾਉਂਦੇ ਨੇ, ਪਰ ਕੀ ਉਹਨਾਂ ਨੂੰ ਮੌਕਾ ਦਿੱਤਾ ਤੁਸੀਂ ਘੁਟਾਲਾ ਕਰਕੇ? ਇਹ ਸਵਾਲ ਹੈ ਜੀ। ਸੋ ਇਸ ਲਈ ਹੁਣ ਫਿਲਹਾਲ ਕੇਜਰੀਵਾਲ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। CBI ਦੀ ਗ੍ਰਿਫਤਾਰੀ ਦੇ ਖਿਲਾਫ ਪਾਈ ਗਈ ਪਟੀਸ਼ਨ ਮਾਨਯੋਗ ਦਿੱਲੀ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਜੀ ਬਿਲਕੁਲ। ਤੇ ਆਪਾਂ ਜਾਂਦਿਆਂ ਦੀ ਗੱਲ ਕਰੀਏ ਮੌਸਮ ਦੀ, ਮੀਂਹ ਦੇ ਬਾਰੇ ਗੱਲ ਕਰੀਏ ਆਪਾਂ। ਦੇਸ਼ ਦੇ ਵਿੱਚ ਕਹਿੰਦੇ ਆਮ ਨਾਲੋਂ ਮੀਂਹ ਵੱਧ ਪਿਆ, ਪਰ ਪੰਜਾਬ ਤੇ ਹਰਿਆਣਾ ਐਤਕੀ ਕੰਨੀ ਦੇ ਕਿਨਾਰੇ ਵਾਂਗੂ ਸੁੱਕੇ ਰਹਿ ਗਏ ਜੀ। ਬਿਲਕੁਲ ਜੀ, ਅੱਧਾ ਮਾਨਸੂਨ ਬੀਤ ਗਿਆ ਹੈ ਨਾ, ਤੇ ਪਰ ਪੰਜਾਬ ਹਰਿਆਣੇ 'ਚ ਉਵੇਂ ਮੀਂਹ ਨਹੀਂ ਪਿਆ ਜੀ। ਬੇਸ਼ੱਕ ਕਦੇ ਕਦਾਈ ਛਿੱਟਾ ਕਿਤੇ ਨਾ ਕਿਤੇ ਪੈ ਜਾਂਦਾ, ਅੱਜ ਵੀ ਥੋੜਾ ਜਿਹਾ ਪੰਜਾਬ ਦੇ ਕੁਝ ਖੇਤਰਾਂ 'ਚ ਮੀਂਹ ਪੈ ਰਿਹਾ ਹੈ ਨਾ, ਪਰ ਤਾਂ ਵੀ ਆਮ ਨਾਲੋਂ ਮੀਂਹ ਕਾਫੀ ਘੱਟ ਪਿਆ ਪੰਜਾਬ ਹਰਿਆਣਾ 'ਚ। ਜਦੋਂ ਕਿ ਦੇਸ਼ ਦੀ ਔਸਤ ਦੱਸਦੀ ਹੈ ਕਿ ਦੇਸ਼ ਭਰ ਦੇ ਵਿੱਚ 7% ਵੱਧ ਮੀਂਹ ਪੈ ਗਿਆ ਜੀ। ਮਤਲਬ ਵੈਸੇ ਤਾਂ ਕੇਰਲਾ 'ਚ ਹੈ ਨਾ ਕਾਫੀ ਘਟਨਾਕ੍ਰਮ ਵਾਪਰੇ, ਉੱਤਰਾਖੰਡ 'ਚ, ਇੱਥੋਂ ਤੱਕ ਕਿ ਹਿਮਾਚਲ 'ਚ ਵੀ ਆਮ ਨਾਲੋਂ ਮੀਂਹ ਘੱਟ ਪਿਆ ਇਸ ਵਾਰ। ਪਰ ਤਾਂ ਵੀ ਉੱਥੇ ਬੱਦਲ ਫਟਣ ਦੀਆਂ ਘਟਨਾਵਾਂ ਜੋ ਉਹਦੇ ਕਾਰਨ ਕਾਫੀ ਨੁਕਸਾਨਿਆ ਗਿਆ, ਪਰ ਮੀਂਹ ਉੱਥੇ ਵੀ ਘੱਟ। ਮਤਲਬ ਤੁਸੀਂ ਇੱਥੋਂ ਹਿਸਾਬ ਲਾਓ ਕਿ 9 ਸੂਬੇ ਅਜਿਹੇ ਨੇ ਜਿੱਥੇ ਆਮ ਨਾਲੋਂ ਵੱਧ ਮੀਂਹ ਪਿਆ, ਜਿਨ੍ਹਾਂ 'ਚ ਤਾਮਿਲਨਾਡੂ 'ਚ 50% ਵੱਧ ਮੀਂਹ ਪੈ ਗਿਆ, ਗੋਆ 'ਚ 53% ਵੱਧ ਮੀਂਹ ਪੈ ਗਿਆ, ਮਹਾਰਾਸ਼ਟਰ 38% ਆਮ ਨਾਲੋਂ ਵੱਧ ਮੀਂਹ ਪੈ ਗਿਆ, ਸਿੱਕਮ 'ਚ 37% ਹੈ, ਆਂਧਰਾ ਪ੍ਰਦੇਸ਼ 'ਚ 34% ਹੈ, ਰਾਜਸਥਾਨ 'ਚ 32% ਹੈ ਨਾ। ਇਸੇ ਤਰ੍ਹਾਂ ਮੱਧ ਪ੍ਰਦੇਸ਼ 23 ਹੈ, ਗੁਜਰਾਤ 'ਚ 20 ਹੈ। ਗੁਜਰਾਤ ਤੇ ਰਾਜਸਥਾਨ 'ਚ ਵੀ ਕਾਫੀ ਜ਼ਿਆਦਾ ਮੀਂਹ ਦੇਖੇ ਜਾ ਰਹੇ ਨੇ, ਉੱਥੇ ਵੀ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਪਰ ਦੂਸਰੇ ਪਾਸੇ ਉਹ ਵੀ ਸੂਬੇ ਨੇ ਜਿੱਥੇ ਘੱਟ ਮੀਂਹ ਪਿਆ ਹੈ ਨਾ। 7 ਰਾਜ ਸਾਡੇ ਅਜਿਹੇ ਨੇ ਜਿੱਥੇ ਘੱਟ ਮੀਂਹ ਪਿਆ। ਉਹਨਾਂ ਦੇ ਵਿੱਚ ਨਾਗਾਲੈਂਡ ਹੈ, 25% ਮੀਂਹ ਘੱਟ ਪਿਆ। ਉਹਨਾਂ 'ਚ ਹਰਿਆਣਾ ਹੈ, 29% ਮੀਂਹ ਘੱਟ ਪਿਆ ਆਮ ਨਾਲੋਂ। ਹਿਮਾਚਲ ਹੈ, 29% ਮੀਂਹ ਘੱਟ ਪਿਆ, ਪਰ ਨੁਕਸਾਨ ਜਿੰਨੇ ਨਾਲ ਪਿਆ ਉਹਦੇ ਨਾਲ ਵੀ ਬਹੁਤ ਹੋ ਗਿਆ। ਉਹ ਮਨੁੱਖ ਦੀਆਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਨੇ ਕਿ ਅਸੀਂ ਕੁਦਰਤ ਨਾਲ ਖਿਲਵਾੜ ਇੰਨਾ ਕਰ ਰਹੇ ਹਾਂ ਹੈ ਨਾ।
ਇਹ ਤੋਂ ਬਾਅਦ ਮਿਜ਼ੋਰਮ ਹੈ 31% ਮੀਂਹ ਘੱਟ ਪਿਆ, ਬਿਹਾਰ ਦੇ ਵਿੱਚ 33% ਮੀਂਹ ਘੱਟ ਪਿਆ, ਪੰਜਾਬ 'ਚ 41% ਮੀਂਹ ਘੱਟ ਨੇ ਪਿਛਲੀ ਆਮ ਨਾਲੋਂ, ਜਿੰਨੇ ਆਮ ਮੀਂਹ ਪੈਣੇ ਚਾਹੀਦੇ ਸੀ, ਜਿੰਨੀ ਐਵਰੇਜ ਬਣਦੀ ਸੀ ਪੰਜਾਬ 'ਚ ਇੰਨਾ ਮੀਂਹ ਹੋਣਾ ਚਾਹੀਦਾ, ਉਹਦੇ ਨਾਲ 41% ਘੱਟ ਹੈ। ਮਣੀਪੁਰ 'ਚ 42% ਮੀਂਹ ਘੱਟ ਹੈ। ਬੇਸ਼ੱਕ ਕੁਝ ਸੂਬਿਆਂ 'ਚ ਆਮ ਨਾਲੋਂ ਵੱਧ ਮੀਂਹ ਪਿਆ, ਉਹਨਾਂ 'ਚ ਛੱਤੀਸਗੜ੍ਹ ਵੀ ਹੈ, ਦਿੱਲੀ ਵੀ ਹੈ, ਮੇਘਾਲਿਆ ਵੀ ਹੈ, ਤ੍ਰਿਪੁਰਾ ਵੀ ਹੈ, ਪੱਛਮੀ ਬੰਗਾਲ ਵੀ ਹੈ ਨਾ, ਇਹ ਕੁਝ ਨੇ ਜਿੱਥੇ ਆਮ ਵਰਗਾ ਮੀਂਹ ਪੈ ਗਿਆ ਤੇ ਆਮ ਨਾਲੋਂ ਵੱਧ ਮੀਂਹ ਵਾਲੇ 9 ਸੂਬਿਆਂ ਦੀ ਆਪਾਂ ਗੱਲ ਕੀਤੀ ਆ। ਪਰ 7 ਸੂਬੇ ਜਿਨ੍ਹਾਂ 'ਚ ਪੰਜਾਬ ਤੇ ਹਰਿਆਣਾ ਵੀ ਆਉਂਦਾ ਹੈ ਕਿ ਐਕਟੀ ਆਮ ਨਾਲੋਂ ਮੀਂਹ ਕਾਫੀ ਘੱਟ ਪਿਆ ਤੇ ਉਹਦੇ ਕਾਰਨ ਅਜੇ ਵੀ ਗਰਮੀ ਤੇ ਜਿਹੜੀ ਹੁਮਸ ਹੈ ਉਹ ਟਿਕਣ ਨਹੀਂ ਦੇ ਰਹੀ। ਬਹੁਤ ਕਹਿਰ ਦੀ, ਮਤਲਬ ਇੱਕ ਤਰ੍ਹਾਂ ਦਾ ਮੌਸਮ ਬੜਾ ਬੇਕਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਣਿਆ ਹੋਇਆ। ਇਹਦਾ ਫਸਲੀ ਚੱਕਰ ਤੇ ਵੀ ਅਸਰ ਪੈਂਦਾ, ਬਿਲਕੁਲ ਪੈਂਦਾ। ਇਹਦਾ ਬੂਟਿਆਂ ਦੇ ਉੱਤੇ ਵੀ ਅਸਰ ਪੈਂਦਾ ਨਾ, ਬਾਗਾਂ ਦੇ ਉੱਤੇ ਵੀ ਅਸਰ ਪੈਂਦਾ। ਸੋ ਕਾਫੀ ਫਿਕਰਦਾਇਕ ਸਥਿਤੀ ਹੈ ਇਸ ਵਾਰ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਸਬਜ਼ੀਆਂ ਦੀ ਮਹਿੰਗਾਈ ਸੀ, ਉਹ ਸਾਰਾ ਇਸੇ ਗੱਲ ਦੇ ਵਿੱਚੋਂ ਨਿਕਲਿਆ ਸੀ। ਗਰਮੀ ਕਰਕੇ ਸਬਜ਼ੀ ਦੇ ਜਿਹੜੇ ਕਾਸ਼ਤਕਾਰ ਕਿਸਾਨ ਸੀ ਉਹ ਖਤਮ ਹੋ ਗਈਆਂ, ਖਰਾਬ ਹੋ ਗਈਆਂ ਸਬਜ਼ੀਆਂ ਉਹਨਾਂ ਦੀਆਂ, ਕਿਉਂਕਿ ਮੌਸਮ ਹਰ ਚੀਜ਼ ਦਾ ਮੌਸਮ ਤੇ ਡਿਪੈਂਡ ਹੈ ਨਾ। ਜੇ ਇੱਕ ਸਾਰੀ ਮੌਸਮ ਚੱਲੀਏ ਫਿਰ ਗਰਮੀ ਵਾਲੀਆਂ ਕਿਵੇਂ ਹੋਣਗੀਆਂ, ਜੇ ਸਰਦੀਆਂ ਸਿਆਲ ਹੀ ਚੱਲੀ ਜਾਵੇ ਤਾਂ, ਜੇ ਗਰਮੀ ਲਗਾਤਾਰ ਚੱਲੀ ਜਾਵੇ ਤਾਂ ਮੌਨਸੂਨ ਵਾਲੀਆਂ ਕਿਵੇਂ ਹੋਣਗੀਆਂ। ਸੋ ਬਿਲਕੁਲ ਇਹ ਤਾਂ ਅਸਰ ਹੈਗਾ ਹੀ ਹੈ। ਬਾਕੀ ਇੱਕ ਹੋਰ ਵੱਡਾ ਵੀ ਪ੍ਰਭਾਵ ਪਊਗਾ ਸ਼ਰਮਾ ਜੀ, ਜਿਹੜੇ ਸਾਡੇ ਪਾਣੀ ਦੇ ਸਰੋਤ ਨੇ ਉਹ ਰੀਚਾਰਜ ਹੋ ਜਾਂਦੇ ਨੇ ਮੌਨਸੂਨ ਦੇ ਵਿੱਚ, ਤੇ ਜੇਕਰ ਉਹ ਨਾ ਹੋਣਗੇ ਤੇ ਫਿਰ ਉਹ ਵੀ ਸਾਨੂੰ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਸਿੰਜਾਈ ਲਈ ਬਹੁਤ ਵੱਡੀ ਪੱਧਰ ਦੇ ਪਾਣੀ, ਬਹੁਤ ਵੱਡਾ ਪਹਿਲੂ, ਹਾਂਜੀ, ਨਹਿਰੀ ਪਾਣੀ, ਬਿਲਕੁਲ ਦਰਿਆਈ ਪਾਣੀ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।